ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਹਾਜ਼ਰ ਹੋ ਚੁੱਕੇ ਹਾਂ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ। ਖਬਰ 'ਤੇ ਨਜ਼ਰ ਤੇ ਸ਼ਾਮ ਦੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ ਦਾ। ਪੰਨੂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਖਬਰ 'ਤੇ ਨਜ਼ਰ ਸ਼ਾਮ ਦੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪੋਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ 408 272 2500 'ਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ ਤੋਂ ਅਤੇ ਪੰਜਾਬੀ ਅਮੈਰੀਕਨ ਸੀਨੀਅਰ ਸੈਂਟਰ ਬੇਕਰਫੀਲਡ ਤੋਂ। ਸਾਰੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਜੀ 408 722 7698 'ਤੇ। ਅਤੇ ਪੰਨੂ ਜੀ ਖਬਰਾਂ ਦਾ ਸਿਲਸਿਲਾ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ। ਅਤੇ ਸਭ ਤੋਂ ਪਹਿਲੀ ਖਬਰ ਜਿਹੜੀ ਜੀ ਆ ਰਹੀ ਹੈ, SIT ਦੀ ਰਿਪੋਰਟ 'ਚ ਸਿਆਸੀ ਨੇਤਾਵਾਂ ਨੂੰ ਦਿੱਤੀ ਕਲੀਨ ਚਿੱਟ। ਐਕਚੁਅਲੀ SIT ਪਿਛਲੀ ਸਰਕਾਰ ਦੇ ਵੱਲੋਂ ਉਸ ਟਾਈਮ ਦੇ ਉੱਤੇ ਗਠਿਤ ਕੀਤੀ ਗਈ ਸੀ ਜਦੋਂ ਇੱਕ ਇਹਨਾਂ ਕੇਸਾਂ ਦੇ ਵਿੱਚ ਉਲਝੇ ਹੋਏ ਜਿਹੜਾ ਜਗਦੀਸ਼ ਸਿੰਘ ਭੋਲਾ ਸੀਗਾ, ਉਹਨੇ ਕੁਛ ਸਿਆਸਤਦਾਨਾਂ ਦੇ ਨਾਮ ਜਿਹੜੇ ਆ ਉਹ ਲੈ ਦਿੱਤੇ ਸੀਗੇ। ਥੋੜ੍ਹਾ ਜਿਹਾ ਇਹ ਸ਼ੱਕੀ ਅਤੇ ਹੈਰਾਨੀਜਨਕ ਕੰਮ ਰਿਹਾ ਕਿ SIT ਦੀ ਜਿਹੜੀ ਇਹ ਰਿਪੋਰਟ ਆ ਇਹ ਅਦਾਲਤ ਦੇ ਵਿੱਚ ਸਬਮਿਟ ਕੀਤੀ ਗਈ ਆ 1700 ਸਫ਼ਿਆਂ ਦੀ। ਇਹ ਰਿਪੋਰਟ ਉਸ ਦਿਨ ਸਬਮਿਟ ਕੀਤੀ ਗਈ ਆ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣਨੀ ਸੀਗੀ। ਲੀਕ ਆਊਟ ਹੋਣ ਜਿਹੜੀ ਆ ਜੀ ਹੋਈ ਆ। ਇਹਦੇ ਵਿੱਚ ਜਿਹੜੇ ਅਹਿਮ ਨਾਮ ਸ਼ਾਮਲ ਨੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ 1700 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਜਗਦੀਸ਼ ਸਿੰਘ ਭੋਲਾ ਅਤੇ 13 ਜਿਹੜੇ ਹੋਰ ਨੇ ਉਹਨਾਂ ਦੇ ਖਿਲਾਫ ਪੁਖਤਾ ਸਬੂਤ ਜਿਹੜੇ ਆ ਜੀ ਉਹਨਾਂ ਦੇ ਕੋਲੇ ਹੈਗੇ ਆ, ਭਾਵ ਕਿ SIT ਨੇ ਇਸ ਰਿਪੋਰਟ ਦੇ ਵਿੱਚ ਇਹਦਾ ਜ਼ਿਕਰ ਕੀਤਾ। ਪਰ ਜਿਹੜੇ ਸਿਆਸਤਦਾਨਾਂ ਦਾ ਨਾਮ ਇਹਦੇ ਵਿੱਚ ਜਿਹੜਾ ਜੀ ਆਉਂਦਾ ਰਿਹਾ, ਉਹਨੂੰ ਕਲੀਨ ਚਿੱਟ ਜਿਹੜੀ ਆ ਜੀ ਉਹ SIT ਨੇ ਆਪਣੀ ਇਸ ਰਿਪੋਰਟ ਦੇ ਵਿੱਚ ਜਿਹੜੀ ਆ ਉਹ ਦੇ ਦਿੱਤੀ ਆ। ਨਸ਼ਾ ਤਸਕਰੀ ਵਾਲੇ ਮਾਮਲਿਆਂ ਦੇ ਵਿੱਚ ਜਿਹੜੇ ਭਗੌੜਿਆਂ ਦੀ ਸੂਚੀ ਵੀ ਇਹਦੇ ਵਿੱਚ ਸ਼ਾਮਲ ਕੀਤੀ ਗਈ ਆ, ਜਿਹਦੇ ਵਿੱਚ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਵੀ ਜਿਹੜੇ ਜੀ ਉਹ 10 ਵਿਅਕਤੀ ਸ਼ਾਮਲ ਨੇ। ਅਮਰਿੰਦਰ ਛੀਨਾ ਉਰਫ ਲਾਡੀ ਛੀਨਾ, ਅਮਰਜੀਤ ਸਿੰਘ ਕੂਨਰ, ਲਹਿੰਬਰ ਸਿੰਘ, ਪ੍ਰਦੀਪ ਸਿੰਘ, ਰਾਜਵਿੰਦਰ ਸਿੰਘ ਰੁਦਰਪੁਰ, ਇਹ ਸਾਰੇ ਇਹਦੇ ਵਿੱਚ ਜਿਹੜੇ ਆ ਜੀ ਉਹ ਸ਼ਾਮਲ ਨੇ। ਜਿਹੜੇ ਜਿਨ੍ਹਾਂ ਨੇ ਇਹ ਕੀਤੀ ਆ ਜੀ ਪੇਸ਼, ਉਹਨਾਂ ਨੇ ਕਿਸੇ ਕਿਸਮ ਦੀ ਹਾਲ ਦੀ ਘੜੀ ਇਹਦੇ ਉੱਤੇ ਟਿੱਪਣੀ ਕਰਨ ਤੋਂ ਨਾ ਜਿਹੜੀ ਆ ਜੀ ਉਹ ਕੀਤੀ ਆ। ਸਵਾਲ ਇਹ ਆ ਕਿ ਇੰਨੀ ਦੇਰ ਜਿਹੜੀ ਲੱਗ ਗਈ ਪਹਿਲੀ ਤਾਂ ਗੱਲ, ਤੇ ਫਿਰ ਇਹ ਜਿਹੜਾ ਸਮਾਂ ਚੁਣਿਆ ਗਿਆ ਉਹ ਕਈ ਤਰ੍ਹਾਂ ਦੇ ਸ਼ੱਕ ਜਿਹੜੇ ਆ ਨਾ ਜੀ ਉਹ ਪੈਦਾ ਕਰਦਾ ਆ ਕਿ ਜਿਸ ਦਿਨ ਇਹ ਸਹੁੰ ਚੁੱਕੀ ਜਾ ਰਹੀ ਸੀ ਉਸੇ ਦਿਨ ਹੀ ਕਿਉਂ ਇਹ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਗਈ ਆ। ਫਿਰ ਏਡੀ ਕਾਹਲੀ ਜਿਹੜੀ ਸੀਗੀ ਉਹ ਕਿਉਂ ਪੈ ਗਈ ਕਿ ਤੁਰੰਤ ਇਹ ਜਿਹੜੀ ਰਿਪੋਰਟ ਆ ਪੇਸ਼ ਕੀਤੀ ਜਾਵੇ। ਸ਼ਾਇਦ ਇਸ ਗੱਲ ਤੋਂ ਡਰਦੇ ਆ ਕਿ ਨਵੀਂ ਜਿਹੜੀ ਸਰਕਾਰ ਹੈ ਹੋ ਸਕਦਾ ਹੈ ਕਿ ਉਹ ਇਹ SIT ਦੀ ਰਿਪੋਰਟ ਜਦੋਂ ਪੜ੍ਹੇ ਅਤੇ ਉਹ ਇਹਨੂੰ ਅੱਗੇ ਲੰਬਾ ਹੋਰ ਕਰ ਸਕਦੀ ਹੈ ਜਾਂ ਇਹਦੀ ਦੁਬਾਰਾ ਜਿਹੜੀ ਜਾਂਚ ਦੇ ਹੁਕਮ ਹੈ ਉਹ ਦੇ ਸਕਦੀ ਹੈ। ਸੋ ਇਸ ਕਰਕੇ ਥੋੜ੍ਹੀਆਂ ਨੇ ਜਿਹੜੀਆਂ ਚੀਜ਼ਾਂ ਨੇ ਉਹ ਸ਼ੱਕੀ ਤਾਂ ਹੈਗੀਆਂ ਨੇ ਜੀ। ਜੀ। ਅਤੇ ਅਗਲੀ ਖਬਰ ਪੰਨੂ ਸਾਹਿਬ ਆ ਰਹੀ ਹੈ ਵੀ ਸੜਕ ਹਾਦਸੇ ਕਾਫੀ ਪੰਜਾਬ ਦੇ ਵਿੱਚ ਵਧੇ ਅਤੇ ਮੁੱਖ ਮੰਤਰੀ ਨੇ ਇਸ ਦੇ ਉੱਤੇ ਚਿੰਤਾ ਪ੍ਰਗਟਾਈ। ਚਲੋ ਜੀ, ਸੜਕ ਹਾਦਸੇ ਤਾਂ ਕਦੀ ਵੀ ਸੱਚੀ ਪੁੱਛੋ ਤਾਂ ਘੱਟ ਨਹੀਂ ਹੋਏ। ਪਿਛਲੇ ਕੁਝ ਸਾਲਾਂ ਦੇ ਦੌਰਾਨ ਵਧੇ ਬਹੁਤ ਨੇ ਜੀ। ਜਿਹੜੀਆਂ ਤਕਰੀਬਨ ਇਸ ਵੇਲੇ 12 ਦੇ ਕਰੀਬ ਜਿਹੜੀਆਂ ਡੈਥ ਨੇ ਉਹ ਹੁੰਦੀਆਂ ਨੇ ਇੱਥੇ ਪੰਜਾਬ ਦੇ ਵਿੱਚ ਔਨ ਦੀ ਸਪੌਟ ਸੜਕ ਹਾਦਸਿਆਂ ਦੇ ਵਿੱਚ। ਪਿਛਲੇ ਕੁਝ ਦਿਨਾਂ ਤੋਂ ਇੰਨਾ ਹੈ ਕਿ ਫਿਰ ਇਹ ਸੜਕ ਹਾਦਸੇ ਜਿਹੜੇ ਨੇ ਉਹ ਚਰਚਿਤ ਨੇ। ਜਿਹੜੇ ਇੱਕ ਆਰਬਿਟ ਦੇ ਵੱਲੋਂ 4 ਵਿਅਕਤੀ ਜਿਹੜੇ ਜੀ ਮਾਰੇ ਗਏ ਟੱਕਰ ਦੇ ਵਿੱਚ। ਕੱਲ੍ਹ ਇੱਕ ਟਿੱਪਰ ਜਿਹੜਾ ਸੀਗਾ ਜੀ ਉਹ ਪਲਟ ਗਿਆ। ਉਧਰ ਤਲਵੰਡੀ ਸਾਬੋ ਬਠਿੰਡਾ ਮਾਰਗ ਦੇ ਉੱਤੇ 3 ਵਹੀਕਲ ਦੇ ਵਿਚਾਲੇ ਟੱਕਰ ਹੋਈ, 4 ਲੋਕ ਜਿਹੜੇ ਜੀ ਇੱਥੇ ਮਾਰੇ ਗਏ। ਰਾਮਾ ਮੰਡੀ ਦੇ ਵਿੱਚ ਜਿਹੜਾ ਜੀ ਇਹ ਟਿੱਪਰ ਪਲਟਿਆ, 4 ਲੋਕ ਜਿਹੜੇ ਆ ਜੀ ਇਸ ਜੀਪ ਦੇ ਵਿੱਚ ਮਾਰੇ ਗਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਸੜਕ ਹਾਦਸੇ ਜਿਹੜੇ ਜੀ ਉਹ ਚਿੰਤਾ ਦਾ ਵਿਸ਼ਾ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਟ੍ਰੈਫਿਕ ਅਥਾਰਟੀ ਆ ਉਹਨੂੰ ਗੱਡੀਆਂ ਭਜਾਉਣ ਵਾਲੇ, ਤੇਜ਼ ਸਪੀਡ ਦੇ ਉੱਤੇ ਚੱਲਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਨਕੇਲ ਕੱਸਣ ਨੂੰ ਕਿਹਾ, ਔਰ ਸਪੀਡ ਗਵਰਨਰ ਜਿਹੜੇ ਆ ਜੀ ਉਹ ਲਾਉਣ ਦੀ ਗੱਲ ਜਿਹੜੀ ਉਹ ਫੇਰ ਆਖੀ ਹੈ। ਮੈਂ ਦੱਸਦਾ ਕਿ ਸਪੀਡ ਗਵਰਨਰ ਜਿਹੜਾ ਜੀ ਲਾਉਣ ਦੇ ਹੁਕਮ ਅਦਾਲਤ ਨੇ ਚੁਰੋਕਣੇ ਪਹਿਲਾਂ ਕੀਤੇ ਹੋਏ ਆ, ਇਹਦੇ ਉੱਤੇ ਕਦੀ ਕੰਨ ਹੀ ਨਹੀਂ ਧਰਿਆ ਗਿਆ। ਕਾਰਨ ਸ਼ਾਇਦ ਇਹ ਆ ਕਿ ਜਿਹੜੇ ਵਹੀਕਲ ਚੱਲਦੇ ਨੇ ਵੱਡੇ, ਜਿਨ੍ਹਾਂ ਦੇ ਉੱਤੇ ਸਪੀਡ ਗਵਰਨਰ ਲਾਉਣ ਦੀ ਗੱਲ ਕਹੀ ਗਈ ਆ, ਉਹਦੇ ਵਿੱਚ ਜਿਹੜੀ ਪਿਛਲੀ ਸੱਤਾਧਾਰੀ ਧਿਰ ਸੀਗੀ ਜੀ ਉਹਦੇ ਆਪਣੇ ਵਹੀਕਲ ਬਹੁਤ ਸੀਗੇ। ਸੋ ਜੇ ਸਪੀਡ ਗਵਰਨਰ ਵੀ ਲੱਗ ਜਾਂਦੇ ਆ ਤਾਂ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਜੀ ਕਿ ਕੁਛ ਤਾਂ ਹਾਦਸਿਆਂ ਨੂੰ ਠੱਲ ਜਿਹੜੀ ਆ ਉਹ ਪੈ ਸਕਦੀ ਆ, ਪਰ ਅਕਸਰ ਇਹਦੇ ਉੱਤੇ ਸਿਰਫ ਮਹਿਜ਼ ਜਿਹੜੀ ਆ ਜੀ ਉਹ ਬਿਆਨਬਾਜ਼ੀ ਕਰ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਗੱਲ ਫੇਰ ਆਈ ਗਈ ਹੋ ਜਾਂਦੀ ਆ। ਸੜਕਾਂ ਦੇ ਉੱਤੇ ਉਸੇ ਤਰੀਕੇ ਦੇ ਨਾਲ ਲੋਕ ਪਿਛਲੇ ਸਮੇਂ ਦੇ ਦੌਰਾਨ ਮਰਦੇ ਰਹੇ ਨੇ ਤੇ ਅੱਜ ਵੀ ਮਰ ਰਹੇ ਨੇ ਜੀ। ਤੇ ਪੰਨੂ ਜੀ, ਅਗਲੀ ਖਬਰ ਰੇਤ ਮਾਫੀਏ ਨੂੰ ਲੈ ਕੇ ਆ ਰਹੀ ਹੈ ਕਿ ਰੇਤ ਮਾਫੀਆ ਹਜੇ ਵੀ ਸਰਗਰਮ, ਰੇਤਾ ਦੇ ਭਾਅ ਹੋਰ ਚੜ੍ਹੇ। ਬਿਲਕੁਲ ਜੀ, ਸਰਗਰਮ ਹੈ ਜੀ। ਐਕਚੁਅਲੀ ਇਹ ਕਿਹਾ ਤਾਂ ਜਾ ਰਿਹਾ ਜੀ ਕਿ ਰੇਤ ਮਾਫੀਆ ਜਿਹੜਾ ਉਹਦੇ ਉੱਤੇ ਸ਼ਿਕੰਜਾ ਕੱਸਿਆ ਜਾਊਗਾ। ਸਖਤੀ ਦੇ ਬਾਵਜੂਦ ਜੇ ਪਠਾਨਕੋਟ ਵਾਲੀ ਸਾਈਡ ਦੇ ਉੱਤੇ ਗੱਲ ਕਰੀਏ ਤਾਂ ਕ੍ਰਸ਼ਰ ਦੇ ਮਾਲਕ ਜਿਹੜੇ ਨੇ ਜੀ ਉਹ ਬਹਾਦਰਪੁਰ ਕੋਲ ਬਣਿਆ ਆਰਜ਼ੀ ਜਿਹੜਾ ਦਰਿਆ ਆ ਉਹ ਪ੍ਰਸ਼ਾਸਨ ਦੇ ਵੱਲੋਂ ਤੋੜੇ ਜਾਣ ਤੋਂ ਬਾਅਦ ਇਹਨਾਂ ਨੇ ਗੱਗਰਾਂ ਕੋਲ ਦਰਿਆ ਦੇ ਉੱਤੇ ਇੱਕ ਹੋਰ ਨਜਾਇਜ਼ ਪੁਲ ਜਿਹੜਾ ਜੀ ਉਹ ਉਸਾਰ ਲਿਆ ਤੇ ਉੱਥੋਂ ਭਰ ਕੇ ਟਿੱਪਰ ਜਿਹੜੇ ਆ ਜੀ ਉਹ ਉਸੇ ਤਰੀਕੇ ਦੇ ਨਾਲ ਕੱਢੇ ਜਾ ਰਹੇ ਨੇ। ਗੁੰਡਾ ਟੈਕਸ ਵਸੂਲਣ ਦੇ ਵਾਸਤੇ ਮਾਈਨਿੰਗ ਮਾਫੀਆ ਦੇ ਵੱਲੋਂ ਨਾਕੇ ਜਿਹੜੇ ਆ ਜੀ ਉਹ ਨਵੀਂ ਜਗ੍ਹਾ ਦੇ ਉੱਤੇ ਲਾ ਲਏ ਗਏ ਨੇ। ਪ੍ਰਸ਼ਾਸਨ ਅਜੇ ਪਿਛਲਾ ਠੀਕ ਕਰਦਾ ਫਿਰਦਾ ਤੇ ਇਹ ਗਾਂਹ ਦੂਜੇ ਪਾਸੇ ਨੂੰ ਤੁਰ ਪਏ। ਕਰੋੜਾਂ ਰੁਪਈਏ ਦਾ ਇਹ ਬਿਜ਼ਨਸ ਆ, ਐਡਾ ਸੌਖਿਆਂ ਸਿਰਫ ਬਿਆਨ ਦੇ ਕੇ ਤਾਂ ਇਹ ਬੰਦ ਜਿਹੜਾ ਜੀ ਉਹ ਨਹੀਂ ਹੋ ਜਾਣਾ। ਇਹ ਗੱਲ ਵੱਖਰੀ ਹੈ ਕਿ ਜਿਹੜੀ ਪ੍ਰਸ਼ਾਸਨ ਆ ਉਹਦੇ ਵੱਲੋਂ ਛਾਪੇਮਾਰੀ ਤਾਂ ਜਿਹੜੀ ਆ ਜੀ ਉਹ ਥਾਂ ਥਾਂ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿਹੜੀ ਮਾਈਨਿੰਗ ਹੈ ਇਹਨੂੰ ਕਿਸੇ ਤਰੀਕੇ ਦੇ ਨਾਲ ਠੱਲ ਪਾਈ ਜਾ ਸਕੇ। ਉਧਰ ਥੋੜਾ ਜਿਹੀ ਜਿਹੜੀ ਆ ਜੀ ਉਹ ਇਹਦੇ ਉੱਤੇ ਸਖਤੀ ਹੋਣ ਦੇ ਨਾਲ ਜਿਹੜਾ ਰੇਤ ਮਾਫੀਆ ਉਹਨੇ ਪੈਸੇ ਕਮਾਉਣ ਦਾ ਨਵਾਂ ਤਰੀਕਾ ਲੱਭ ਲਿਆ। ਉਹਨਾਂ ਨੇ ਰੇਤ ਜਿਹੜੀ ਆ ਜੀ ਉਹ ਸਟੋਰ ਕਰਨੀ ਸ਼ੁਰੂ ਕਰ ਦਿੱਤੀ। ਜਿਹੜੀ 20 ਰੁਪਈਏ ਫੁੱਟ ਜਿਹੜੀ ਪਹਿਲਾਂ ਮਿਲਦੀ ਸੀ ਉਹ 10 ਰੁਪਈਏ ਉਹਦੇ ਵਿੱਚ ਹੋਰ ਵਾਧਾ ਜਿਹੜਾ ਰੇਤਾ ਦੇ ਵਿੱਚ ਹੋ ਗਿਆ, ਕਿਉਂਕਿ ਮਾਫੀਆ ਇਹ ਕਹਿਣ ਲੱਗ ਗਿਆ ਜੀ ਹੁਣ ਸਖਤੀ ਬਹੁਤ ਹੋ ਗਈ, ਇਸ ਕਰਕੇ ਰੇਤਾ ਜਿਹੜੀ ਆ ਜੀ ਉਹ ਮਿਲਣੀ ਨਹੀਂ ਗੀ ਗਾਂ। ਕਿਉਂਕਿ ਜੇ ਜਿਹੜਾ ਇਹ ਰੇਤ ਮਾਫੀਆ ਇਹਨੂੰ ਨੱਥ ਪਾਈ ਜਾਂਦੀ ਆ ਤਾਂ ਫਿਰ ਅੱਗੋਂ ਜਿਹੜਾ ਜੀ ਉਹ ਕੀ ਹੋਊਗਾ? ਕੀ ਸਰਕਾਰੀ ਤੌਰ ਦੇ ਉੱਤੇ ਖੱਡਾਂ ਪੁੱਟੀਆਂ ਜਾਣਗੀਆਂ ਜਾਂ ਉਹ ਨਾ ਹੋਵੇ ਕਿ ਇਹ ਜਿਹੜੇ ਚੱਲ ਰਹੇ ਨੇ ਰੇਤ ਮਾਫੀਆ ਵਾਲੇ ਇਹ ਪਾਸੇ ਹੋਣ ਤੇ ਨਵੇਂ ਜਿਹੜੇ ਨੇ ਜੀ ਉਹ ਆ ਕੇ ਉੱਥੇ ਬੈਠ ਜਾਣ? ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ। ਇਸ ਵੇਲੇ ਪੰਜਾਬ ਦੇ ਵਿੱਚ ਕੰਸਟਰਕਸ਼ਨ ਜਿਹੜੀ ਹੈ ਨਾ ਜੀ ਉਹ ਰੁਕਣ ਦਾ ਪ੍ਰਮੁੱਖ ਕਾਰਨ ਰੇਤ ਮਾਫੀਏ ਨੂੰ ਨਕੇਲ ਨਾ ਪਾਉਣੀ ਜਿਹੜਾ ਉਹ ਕਿਹਾ ਜਾ ਸਕਦਾ ਹੈ ਕਿ ਉਹਦੀ ਵਜ੍ਹਾ ਕਰਕੇ ਇਹ ਜਿਹੜਾ ਜੀ ਕੰਸਟਰਕਸ਼ਨ ਦਾ ਧੰਦਾ ਚੌਪਟ ਹੋਇਆ ਪਿਆ। ਰੇਤਾ ਜਿਹੜੀ ਆ ਜੀ ਉਹ ਕੱਢ ਕੇ ਜਿੱਥੇ ਦਰਿਆਵਾਂ ਦਾ ਨੁਕਸਾਨ ਕੀਤਾ ਜਾ ਰਿਹਾ, ਡੂੰਘੀਆਂ ਖੱਡਾਂ ਜਿਹੜੀਆਂ ਜੀ ਉਹ ਪੁੱਟ ਕੇ ਉੱਥੇ ਇਹ ਜਿਹੜਾ ਕਿ ਨੈਚੁਰਲ ਰਿਸੋਰਸ ਹੈ ਪੰਜਾਬ ਦਾ ਉਹਦੇ ਤੋਂ ਪੈਸਾ ਜਿਹੜਾ ਜੀ ਇਹ ਮਾਫੀਆ ਬਣਾ ਰਿਹਾ। ਜੀ ਤੇ ਪੰਨੂ ਸਾਹਿਬ, ਅਗਲੀ ਖਬਰ ਆ ਰਹੀ ਹੈ ਵੀ ਮੁੰਡੇ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ ਵਾਈਸ ਚਾਂਸਲਰ ਦੇ ਖਿਲਾਫ ਹੁਣ ਉੱਠੀਆਂ ਆਵਾਜ਼ਾਂ। ਲਈ ਮੈਂ ਕੱਲ੍ਹ ਗੱਲ ਸਾਂਝੀ ਕੀਤੀ ਸੀਗੀ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ AS ਬਰਾੜ ਜਿਹੜੇ ਅਸਤੀਫਾ ਦੇ ਗਏ ਸਨ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਅਜੇ ਬਣ ਰਹੀ ਸੀ, ਉਹ ਵੀ ਤੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਸਪਾਲ ਸਿੰਘ ਹੋਰੀ ਵੀ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਦੇ ਅਸਤੀਫਿਆਂ ਦੇ ਕਾਰਨ ਕੀ ਨੇ। ਜਸਪਾਲ ਸਿੰਘ ਹੋਰਾਂ ਦੇ ਅਸਤੀਫੇ ਦਾ ਤਾਂ ਅਜੇ ਵੀ ਕਾਰਨ ਨਹੀਂ ਪਤਾ ਲੱਗਿਆ। ਉਦੋਂ AS ਬਰਾੜ ਹੋਰਾਂ ਨੇ ਇਹ ਗੱਲ ਆਖੀ ਸੀ ਕਿ ਉਹਨਾਂ ਦਾ ਮੁੰਡਾ ਬਿਮਾਰ ਰਹਿੰਦਾ ਤੇ ਉਹਦੀ ਉਹ ਦੇਖਭਾਲ ਕਰਨੀ ਚਾਹੁੰਦੇ ਨੇ, ਤੇ ਹੁਣ ਤਾਂ ਕਹਾਣੀ ਹੋਰ ਨਿਕਲੀ ਆ। ਉਹਨਾਂ ਦਾ ਮੁੰਡਾ ਅਨੰਦਪ੍ਰੀਤ ਸਿੰਘ ਬਰਾੜ ਜਿਹੜਾ ਜੀ ਇਹ ਫੜਿਆ ਗਿਆ ਪੇਪਰ ਲੀਕ ਵਾਲੇ ਮਾਮਲੇ ਦੇ ਵਿੱਚ, ਔਰ ਬਿਹਾਰ ਦੀ ਪੁਲਿਸ ਨੇ ਜਿਹੜਾ ਬਿਹਾਰ ਸਟਾਫ ਸਿਲੈਕਸ਼ਨ ਕਮਿਸ਼ਨ ਹੈ ਉਹਦਾ ਪੇਪਰ ਲੀਕ
ਕਰਨ ਦੇ ਸਿਲਸਿਲੇ ਦੇ ਵਿੱਚ ਇਹਨੂੰ ਆਨੰਦਪ੍ਰੀਤ ਬਰਾੜ ਨੂੰ ਜਿਹੜਾ ਉਹ ਦਿੱਲੀ ਤੋਂ ਗ੍ਰਿਫਤਾਰ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਇੱਕ ਬਹੁਤ ਵੱਡਾ ਗੈਂਗ ਹੈ ਇਹ ਜਿਹੜਾ ਪਰਚੇ ਲੀਕ ਕਰਦਾ। ਇੱਕ ਵਾਈਸ ਚਾਂਸਲਰ ਦੇ ਮੁੰਡੇ ਦਾ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣਾ ਬੜੇ ਸਾਰੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਕਰ ਗਿਆ। ਇਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਹ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਜਿਹੜੇ ਵਾਈਸ ਚਾਂਸਲਰ ਰਹੇ ਨੇ ਜੋ ਕੁਝ ਹੋਇਆ ਉਹਦੀ ਜਿਹੜੀ ਹੈ ਜੀ ਜਾਂਚ ਕਰਾਉਣ ਦੀ ਮੰਗ ਜਿਹੜੀ ਆ ਉਹ ਜ਼ੋਰ ਫੜਨ ਲੱਗੀ ਹੈ। ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਜਿਹੜੇ ਅੰਮ੍ਰਿਤਸਰ ਤੋਂ ਨੇ ਉਹਨਾਂ ਨੇ ਜਿਹੜਾ ਜੀ ਇਸ ਮਾਮਲੇ ਦੀ ਜਾਂਚ ਦੀ ਮੰਗ ਸੈਂਟਰ ਦੀ ਸਰਕਾਰ ਤੋਂ ਜਿਹੜੀ ਆ ਉਹ ਕੀਤੀ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਇਹਦੇ ਜਿੰਨਾ ਦੇਰ ਇਹਨਾਂ ਦੀ ਟਰਮ ਰਹੀ ਆ ਬਹੁਤ ਕੁਝ ਉੱਥੇ ਗੈਰ ਕਾਨੂੰਨੀ ਜਿਹੜਾ ਜੀ ਉਹ ਹੁੰਦਾ ਰਿਹਾ। ਇਹ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਕੈਂਪਸ ਦੇ ਵਿੱਚ ਬਸਤੀ 9 ਸਥਿਤ ਜ਼ਮੀਨ ਵਾਪਸ ਕੀਤੇ ਜਾਣ ਦਾ ਫੈਸਲਾ ਵਿਵਾਦਾਂ ਦੇ ਵਿੱਚ ਜਿਹੜਾ ਜੀ ਉਹ ਘਿਰਿਆ ਰਿਹਾ। ਆਪਣੇ ਮੁੰਡੇ ਦੀ ਭਾਈਵਾਲੀ ਵਾਲੀ ਕੰਪਨੀ ਕੋਲੋਂ ਪ੍ਰੀਖਿਆ ਪੱਤਰ ਤੇ ਜਿਹੜੀਆਂ ਜੀ ਆਨਸਰਿੰਗ ਸ਼ੀਟ ਹੈ ਉਹ ਪ੍ਰਿੰਟ ਕਰਵਾਈਆਂ। ਇਹਦੀ ਵੀ ਜਾਂਚ ਦੀ ਮੰਗ ਜਿਹੜੀ ਆ ਉਹ ਉੱਠਣ ਲੱਗੀ ਹੈ। ਜਿਹੜਾ ਬੰਦਾ ਪੇਪਰ ਲੀਕ ਕਰਦਾ ਰਿਹਾ ਉਹਨੂੰ ਇਹ ਕੰਟਰੈਕਟ ਜਿਹੜਾ ਦਿੱਤਾ ਹੋਇਆ ਸੀਗਾ ਯੂਨੀਵਰਸਿਟੀ ਦਾ ਮੁੰਡੇ ਨੂੰ ਹੀ ਆਪਦੇ ਨੂੰ ਵੀਸੀ ਦੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਅਹਿਮ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ। ਜੇ ਇਹਦੀ ਜਾਂਚ ਹੁੰਦੀ ਹੈ ਹੋ ਸਕਦਾ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਇਹ ਵੀ ਜਿਹੜਾ ਮੰਨੇ ਕਿ ਪੇਪਰ ਲੀਕ ਵਗੈਰਾ ਉਹਦੇ ਇੱਥੇ ਵੀ ਜਿਹੜੇ ਜੀ ਕਰਾਏ ਆ ਪੰਜਾਬ ਦੇ ਵਿੱਚ ਵੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ। ਸੋ ਇਸ ਕਰਕੇ ਇਹ ਮੰਗਾਂ ਇਸ ਵੇਲੇ ਜਿਹੜੀਆਂ ਜੀ ਇਹਦੀ ਆਨੰਦਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਉੱਠਣ ਲੱਗੀਆਂ ਨੇ ਜੀ ਕਾਫੀ ਜ਼ਿਆਦਾ। ਇਹਦੀ ਛਾਣਬੀਣ ਹੁੰਦੀ ਹੈ, ਜਾਂਚ ਹੁੰਦੀ ਹੈ ਜਾਂ ਨਹੀਂ, ਇਹਦੇ ਲਈ ਤਾਂ ਇੰਤਜ਼ਾਰ ਹੀ ਕਰਨਾ ਪਊਗਾ ਜੀ। ਜੀ ਜੀ ਬਿਲਕੁਲ, ਜਾਂਚ ਇਸ ਮਾਮਲੇ ਦੇ ਵਿੱਚ ਕਾਫੀ ਜ਼ਰੂਰੀ ਹੈ। ਐਜੂਕੇਸ਼ਨ ਸਿਸਟਮ ਨਾਲ ਜੁੜਿਆ ਇਹ ਮਾਮਲਾ। ਤੇ ਪੰਨੂ ਸਾਹਿਬ ਅਗਲੀ ਖਬਰ ਆ ਰਹੀ ਹੈ ਢੱਡਰੀਆਂ ਵਾਲੇ ਵੱਲੋਂ ਮੁਤਵਾਜੀ ਜਥੇਦਾਰ ਨਾਲ ਮੁਲਾਕਾਤ ਕਰਨ ਤੋਂ ਨਾ। ਐਕਚੁਅਲੀ ਜੀ ਇਹ ਮਾਮਲਾ ਕਾਫੀ ਭਖਦਾ ਜਾ ਰਿਹਾ। ਇਹ ਪ੍ਰਸ਼ਾਸਨ ਨੇ ਬੇਸ਼ੱਕ ਇੱਥੇ ਜਿਹੜੀ ਹੈ ਜੀ ਪੁਲਿਸ ਵਗੈਰਾ ਚਲੇ ਗਈ ਸੀ ਤੇ ਉਹਨਾਂ ਨੇ ਮਾਹੌਲ ਸ਼ਾਂਤ ਕਰਨ ਦਾ ਯਤਨ ਕੀਤਾ ਸੀਗਾ, ਪਰ ਸਿਰਫ ਜਿਹੜੀ ਜੀ ਉਹ ਪੁਲਿਸ ਲਾ ਦੇਣੀ ਇਨਫ ਨਹੀਂ ਆ, ਕਿਉਂਕਿ ਜੇ ਇਹ ਮਾਮਲਾ ਹੋਰ ਵੱਧਦਾ ਤੇ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਹੋਇਆ ਇਹ ਡਾਇਰੈਕਟ ਮਸਲਾ ਹੈ ਜਿਹਦੇ ਉੱਤੇ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਜਿਹੜਾ ਜੀ ਉਹ ਦੇਣਾ ਬਣਦਾ। ਜਿਹੜੇ ਮੁਤਵਾਜ਼ੀ ਜਥੇਦਾਰ ਨੇ ਅਮਰੀਕ ਸਿੰਘ ਅਜਨਾਲਾ ਉਹਦੇ ਵੱਲੋਂ ਜਿਹੜਾ ਜੀ ਇੱਥੇ ਆ ਕੇ ਉਹਨਾਂ ਦੇ ਜਿਹੜਾ ਪਰਮੇਸ਼ਰ ਦਵਾਰ ਹੈ ਹੈੱਡਕੁਆਟਰ ਉੱਥੇ ਬਾਹਰ ਆ ਕੇ ਬਹਿ ਜਾਣਾ ਕਿ ਸਾਡੀ ਮੁਲਾਕਾਤ ਹੁਣੇ ਜਿਹੜੀ ਹੈ ਜੀ ਉਹ ਕਰਵਾਓ ਤੇ ਮੁੜ ਕੇ ਵੀਡੀਓ ਦੇ ਵਿੱਚ ਜਿਹੜਾ ਜੀ ਉਹ ਮੈਸੇਜ ਦੇਣਾ। ਹਾਲਾਂਕਿ ਇਹ ਗੱਲ ਆਖੀ ਗਈ ਸੀ ਕਿ ਸੰਭਾਵੀ ਰੂਪ ਦੇ ਵਿੱਚ ਅੱਜ ਜਿਹੜਾ ਜੀ ਇੱਥੇ ਦੂਖ ਨਿਵਾਰਨ ਗੁਰਦੁਆਰਾ ਜਿਹੜਾ ਉੱਥੇ ਇਹ ਮੁਲਾਕਾਤ ਹੋ ਸਕਦੀ ਹੈ। ਪਰ ਜਿਹੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਲੀਅਰ ਕੀਤੀ ਹੈ ਇੱਕ ਵੀਡੀਓ ਮੈਸੇਜ ਦੇ ਵਿੱਚ ਕਿ ਉਹ ਕਿਸੇ ਨੂੰ ਮਿਲਣ ਨਹੀਂ ਜਾ ਰਹੇ। ਇਸ ਵੀਡੀਓ ਸੰਦੇਸ਼ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਜਦੋਂ ਇੱਥੇ ਧਰਨਾ ਲਾਇਆ ਗਿਆ ਤਾਂ ਇਤਰਾਜ਼ ਯੋਗ ਰਵੱਈਆ ਉਹਨਾਂ ਨੇ ਜਿਹੜਾ ਉਹ ਅਪਣਾਈ ਰੱਖਿਆ ਔਰ ਜਦੋਂ ਸੇਵਾਦਾਰਾਂ ਨੇ ਉਹਨਾਂ ਦੇ ਨਾਲ ਮੋਬਾਈਲ ਫੋਨ ਦੇ ਉੱਤੇ ਗੱਲ ਕਰਨ ਦੇ ਵਾਸਤੇ ਆਖਿਆ ਤੇ ਉਹਨਾਂ ਨੇ ਗੱਲ ਕਰਨ ਦੀ ਜਗ੍ਹਾ ਦੇ ਉੱਤੇ ਇਹ ਕਹਿਣਾ ਸ਼ੁਰੂ ਕਰਤਾ ਕਿ ਢੱਡਰੀਆਂ ਵਾਲੇ ਕੋਲੋਂ ਮੁਆਫੀ ਮੰਗਵਾਉਣ ਆਏ ਨੇ ਤੇ ਉਹ ਤੋਂ ਮੁਆਫੀ ਮੰਗਵਾ ਕੇ ਜਾਣਗੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਸ ਮੈਸੇਜ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਮੇਰੇ ਤੋਂ ਸਵਾਲ ਪੁੱਛਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਸਿੱਖ ਇਤਿਹਾਸ ਛਾਪਿਆ ਗਿਆ ਜਾਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੈਬਸਾਈਟਾਂ 'ਤੇ ਵੀ ਪਿਆ। ਪਹਿਲਾਂ ਉਹਨੂੰ ਘੋਖ ਲਓ, ਉਹਨੂੰ ਵਿਚਾਰ ਲਓ, ਉਹਨਾਂ ਕੋਲੋਂ ਸਵਾਲਾਂ ਦੇ ਜਵਾਬ ਲੈ ਲਓ, ਬਾਅਦ ਦੇ ਵਿੱਚ ਮੈਨੂੰ ਜਿਹੜਾ ਜੀ ਉਹ ਸਵਾਲ ਪੁੱਛਣੇ। ਸੋ ਇਹ ਮਾਮਲਾ ਜਿਹੜਾ ਵੀਡੀਓ ਦੇ ਰਾਹੀਂ ਹੁਣ ਦੋਵੇਂ ਧਿਰਾਂ ਜਿਹੜੀਆਂ ਜੀ ਉਹ ਇੱਕ ਦੂਜੇ ਦੇ ਉੱਤੇ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਰਹੀਆਂ ਨੇ। ਕਿੰਨੀ ਕੁ ਅਗਾਂਹ ਜਾਂਦੀਆਂ ਨੇ ਇਹ ਜਿਹੜੀ ਹੈ ਜੀ ਵੇਖਣ ਵਾਲੀ ਗੱਲ ਹੋਊਗੀ। ਪਰ ਇੰਨਾ ਜ਼ਰੂਰ ਹੈ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਇਹ ਪ੍ਰਸ਼ਾਸਨ ਦੇ ਨਾਲ ਜੁੜਦਾ ਸਿੱਧਾ ਜਿਹਾ ਸਵਾਲ ਹੈ ਜੀ। ਪ੍ਰਸ਼ਾਸਨ ਨੂੰ ਇਹਦੇ ਵਿੱਚ ਤੁਰੰਤ ਦਖਲ ਦੇ ਕੇ ਇਉਂ ਕਿਸੇ ਦੇ ਬੂਹੇ ਮੂਹਰੇ ਆ ਕੇ ਜਿਹੜਾ ਜੀ ਉਹ ਬਹਿ ਜਾਣਾ ਉਹਨੂੰ ਰੋਕਣਾ ਚਾਹੀਦਾ, ਕਿਉਂਕਿ ਜੇ ਮੰਨ ਲਓ ਉਹਦੇ ਵੀ ਜਿਹੜੇ ਫੋਲੋਅਰਸ ਨੇ ਕਾਫੀ ਇਹਨਾਂ ਏਰੀਆਜ਼ ਦੇ ਵਿੱਚ ਜੇ ਉਹ ਵੀ ਇਕੱਠੇ ਹੋ ਕੇ ਆ ਜਾਂਦੇ ਆ ਤਾਂ ਨਿਰਸੰਦੇਹ ਇਹ ਟਕਰਾਓ ਵਾਲੀ ਸਥਿਤੀ ਜਿਹੜੀ ਹੈ ਜੀ ਉਹ ਬਣ ਸਕਦੀ ਹੈ। ਜੀ ਜੀ ਤੇ ਪੰਨੂ ਸਾਹਿਬ ਅਗਲੀ ਖਬਰ ਆ ਰਹੀ ਹੈ ਵੀ ਸਾਬਕਾ ਡਿਪਟੀ ਸੀਐਮ ਦੁਆਰਾ 500 ਕਰੋੜ ਲਾ ਕੇ ਸ਼ੁਰੂ ਕੀਤੀ ਗਈ ਬੱਸ, ਇਹਨੂੰ ਲੋਕਾਂ ਦਾ ਹੁੰਗਾਰਾ ਹੁਣ ਨਹੀਂ ਮਿਲ ਰਿਹਾ।
ਦੀ ਇਹ ਐਕਚੁਅਲੀ ਜਿਹੜੀ BRTS ਸ਼ੁਰੂ ਕੀਤੀ ਗਈ ਸੀ, ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ, ਇਹ ਨਾ ਤਾਂ ਪੂਰੇ ਤਰੀਕੇ ਦੇ ਨਾਲ ਸ਼ੁਰੂ ਹੋਈ ਹੈ ਤੇ ਨਾ ਲੋਕਾਂ ਦੇ ਵੱਲੋਂ, ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਇਹਨੂੰ ਕੋਈ ਹੁੰਗਾਰਾ ਵੱਡਾ ਜਿਹੜਾ ਉਹ ਦਿੱਤਾ ਜਾ ਰਿਹਾ। ਤੱਤ ਪੜੱਥੀ ਇਹਦਾ ਉਦਘਾਟਨ ਜਿਹੜਾ ਜੀ ਉਹ ਕਰ ਦਿੱਤਾ ਗਿਆ ਸੀਗਾ। 500 ਕਰੋੜ ਰੁਪਏ ਤੋਂ ਵੱਧ ਦੀ ਇਹ ਯੋਜਨਾ ਸਤੰਬਰ 2013 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਸੀਗਾ। ਦਸੰਬਰ 15 ਚ ਸ਼ੁਰੂ ਕਰਨ ਦਾ ਟੀਚਾ ਸੀ, ਨਹੀਂ ਸ਼ੁਰੂ ਹੋ ਸਕੀ, ਪਛੜ ਗਿਆ ਕੰਮ। ਦਸੰਬਰ 16 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਉਦੋਂ ਵੀ ਐਵੇਂ ਬੱਸਾਂ ਦੀਆਂ ਜਿਹੜੀਆਂ ਉਹ ਖੜੀਆਂ ਕਰਕੇ ਉਦਘਾਟਨ ਕਰ ਦਿੱਤਾ ਗਿਆ, ਕਿਉਂਕਿ ਇਸ ਗੱਲ ਦਾ ਡਰ ਸੀਗਾ ਕਿ ਚੋਣ ਜ਼ਾਬਤਾ ਕਿਸੇ ਸਮੇਂ ਵੀ ਜਿਹੜਾ ਉਹ ਲੱਗ ਸਕਦਾ। ਬੱਸਾਂ ਦੇ ਵਿੱਚ ਡੀਜ਼ਲ ਹੈ ਨਹੀਂ ਸੀਗਾ, ਲੋਕਾਂ ਦੇ ਵੱਲੋਂ ਨਾ ਚੜ੍ਹਨਾ ਚਰਚਾ ਦਾ ਵਿਸ਼ਾ ਉਦੋਂ ਵੀ ਬਣਿਆ ਤੇ ਹੁਣ ਫਿਰ ਇੱਕ ਵਾਰੀ ਜਿਹੜਾ ਜੀ ਇਹ ਚਰਚਾ ਦਾ ਵਿਸ਼ਾ ਬਣ ਰਿਹਾ। ਇਹਦਾ ਇੱਕ ਪੜਾਅ ਉਦੋਂ ਸ਼ੁਰੂ ਹੋਇਆ ਸੀਗਾ ਜਿਹਦੇ ਤਹਿਤ ਰੇਲਵੇ ਸਟੇਸ਼ਨ ਤੋਂ ਇੰਡੀਆ ਗੇਟ ਤੱਕ 4 ਬੱਸਾਂ ਚਲਾਈਆਂ ਗਈਆਂ ਸੀ। ਸਰਕਾਰ ਦੇ ਵੱਲੋਂ ਦਾਅਵਾ ਇਹ ਕੀਤਾ ਗਿਆ ਸੀਗਾ ਕਿ ਬਾਕੀ ਰਹਿੰਦੇ 6 ਕੋਰੀਡੋਰ ਫਰਵਰੀ ਮਹੀਨੇ ਦੇ ਐਂਡ 'ਚ ਸ਼ੁਰੂ ਹੋ ਜਾਣਗੇ। ਹੁਣ ਤੱਕ ਸਿਰਫ 2 ਕੋਰੀਡੋਰ ਹੀ ਸ਼ੁਰੂ ਹੋ ਚੁੱਕੇ ਨੇ। ਇੱਕ ਕੋਰੀਡੋਰ ਰੇਲਵੇ ਸਟੇਸ਼ਨ ਤੋਂ ਇੰਡੀਆ ਗੇਟ ਤੇ ਦੂਜਾ ਵੇਰਕਾ ਤੱਕ ਹੈ। ਇਹਨਾਂ ਦੋਵਾਂ ਰੂਟਾਂ ਦੇ ਉੱਤੇ 14 ਕੁ ਬੱਸਾਂ ਹਾਲ ਦੀ ਘੜੀ ਚਲਾਈਆਂ ਜਾ ਰਹੀਆਂ ਨੇ। BRTS ਦੇ ਤਹਿਤ 90 ਤੋਂ ਵੱਧ ਬੱਸਾਂ ਚਲਾਉਣ ਦੀ ਯੋਜਨਾ ਹੈ। 60 ਤੋਂ ਵੱਧ ਬੱਸਾਂ ਪਹੁੰਚ ਚੁੱਕੀਆਂ ਨੇ, ਪਰ ਕੋਰੀਡੋਰਾਂ ਦਾ ਕੰਮ ਮੁਕੰਮਲ ਨਾ ਹੋਣ ਕਰਕੇ ਇਹ ਯੋਜਨਾ ਜਿਹੜੀ ਹੈ ਜੀ ਉਹ ਕਿਸੇ ਤਣ ਪੱਤਣ ਲੱਗ ਨਹੀਂ ਰਹੀ। ਜਿਹੜੀ ਸਰਕਾਰ ਆ ਜੀ ਉਹਦੇ ਵੱਲੋਂ ਸ਼ਹਿਰ ਦੇ ਵਿੱਚ ਵਿਸ਼ੇਸ਼ ਕੋਰੀਡੋਰ ਬਣਾਏ ਗਏ ਨੇ। ਜਿਹੜੇ ਬੱਸ ਕੋਰੀਡੋਰ ਨੇ ਉਹਨਾਂ ਦੇ ਆਲੇ ਦੁਆਲੇ ਗ੍ਰਿਲਾਂ ਵੀ ਲਾਈਆਂ ਗਈਆਂ ਨੇ। ਵੱਖ-ਵੱਖ ਥਾਵਾਂ ਤੇ ਬੱਸ ਸਟੇਸ਼ਨ ਵੀ ਬਣਾਏ ਗਏ ਨੇ। ਆਧੁਨਿਕ ਸਹੂਲਤਾਂ ਦੇ ਨਾਲ ਲੈਸ ਵੀ ਇਹ ਦੱਸੀਆਂ ਜਾ ਰਹੀਆਂ ਨੇ, ਪਰ ਪਤਾ ਨਹੀਂ ਲੋਕਾਂ ਦੀ ਨਜ਼ਰ ਦੇ ਉੱਤੇ ਜਿਹੜਾ ਜੀ ਇਹ ਕਿਉਂ ਨਹੀਂ ਚੜ੍ਹ ਰਹੀਆਂ ਤੇ ਲੋਕ ਇਹਨਾਂ ਦਾ ਇਸਤੇਮਾਲ ਜਿਹੜਾ ਜੀ ਉਹ ਨਹੀਂ ਕਰ ਰਹੇ। ਇਹ ਕਿਹਾ ਜਾ ਰਿਹਾ ਜੀ ਕਿ ਹੁਣ ਆਉਂਦੇ ਸਮੇਂ ਦੇ ਦੌਰਾਨ ਇਹਦੇ ਜਿਹੜੀ ਇਹ ਚਲਾਈ ਜਾ ਰਹੀ ਬੱਸ ਹੈ, ਇਹਦੇ ਜਿਹੜੀ ਫੀ ਆ, ਇਹਦੇ ਜਿਹੜੇ ਟਿਕਟ ਹੈ ਉਹਦੇ ਵਿੱਚ ਘਾਟਾ ਜਿਹੜਾ ਜੀ ਉਹ ਕੀਤਾ ਜਾਊਗਾ, ਘਟਾਇਆ ਜਾਊਗਾ। ਬੱਸ ਦਾ ਕਿਰਾਇਆ ਇਸ ਵੇਲੇ 10 ਤੋਂ 15 ਰੁਪਏ ਆ। ਇਹ ਕਿਹਾ ਜਾ ਰਿਹਾ ਕਿ 5 ਤੋਂ 10 ਰੁਪਏ ਤੱਕ ਜਿਹੜਾ ਕਰ ਦਿੱਤਾ ਜਾਊਗਾ ਤਾਂ ਕਿ ਆਟੋ ਜਿਹੜੇ ਚੱਲਦੇ ਆ ਉਹਦਾ ਮੁਕਾਬਲਾ ਕੀਤਾ ਜਾ ਸਕੇ। ਵੇਖਣਾ ਇਹ ਹੋਊਗਾ ਜੀ ਕਿ ਲੋਕਾਂ ਦੇ ਵਾਸਤੇ ਕਰੋੜਾਂ ਰੁਪਏ ਲਾ ਕੇ ਸ਼ੁਰੂ ਕੀਤੀ ਗਈ ਇਹ ਬੱਸ ਸੇਵਾ ਜਿਹੜੀ ਹੈ ਜੀ ਉਹ ਲੋਕਾਂ ਵੱਲੋਂ ਪ੍ਰਵਾਨ ਕੀਤੀ ਜਾਂਦੀ ਹੈ ਜਾਂ ਨਹੀਂ। ਹਾਲ ਦੀ ਘੜੀ ਜਿਹੜਾ ਜੀ ਉਹ ਤਜਰਬਾ ਬੜਾ ਮਾੜਾ। ਜੀ ਤੇ ਪੰਨੂ ਸਾਹਿਬ, ਅਗਲੀ ਖਬਰ ਆ ਰਹੀ ਹੈ ਵੀ ਬਿੱਲ ਨਾ ਭਰਨ ਵਾਲੇ ਲੋਕਾਂ ਨੂੰ ਚੋਣ ਨਾ ਲੜਨ ਤੋਂ ਰੋਕਣ ਦੇ ਲਈ ਸਰਗਰਮ ਹੋਇਆ ਇਲੈਕਸ਼ਨ ਕਮਿਸ਼ਨ। ਇਹ ਮਾਮਲਾ ਪੰਜਾਬ ਦੇ ਵਿੱਚ ਵੀ ਵਾਹਵਾ ਭਖਿਆ। ਚੋਣਾਂ ਤੋਂ ਬਾਅਦ ਜਿਵੇਂ ਪਾਵਰਕਾਮ ਵਾਲਿਆਂ ਨੇ ਛਾਪੇਮਾਰੀ ਕੀਤੀ ਸੀਗੀ ਵੱਖ-ਵੱਖ ਨੇਤਾਵਾਂ ਦੇ ਘਰਾਂ ਦੇ ਉੱਤੇ ਤੇ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ। 10-10 ਸਾਲ ਤੋਂ ਉਹਨਾਂ ਨੇ ਬਿੱਲ ਹੀ ਨਹੀਂ ਭਰੇ ਹੋਏ, ਜਿਹਦੇ ਵਿੱਚ ਜਥੇਦਾਰ ਬਹੁਤੇ ਸ਼ਾਮਲ ਸੀਗੇ। ਕੋਲਿਆਂ ਵਾਲੀ ਤੇ ਉਹਦੇ ਵਰਗੇ ਹੋਰ 25-25 ਲੱਖ ਰੁਪਏ ਦੀਆਂ ਦੇਣਦਾਰੀਆਂ ਸੀਗੀਆਂ। ਤਾਂ ਉਦੋਂ ਵੀ ਸਵਾਲ ਇਹ ਉੱਠਦਾ ਸੀਗਾ ਕਿ ਜਦੋਂ ਇਹ ਚੋਣ ਲੜਦੇ ਨੇ ਕੀ ਉਦੋਂ ਇਹਦਾ ਇਹ ਖੁਲਾਸਾ ਨਹੀਂ ਕਰਦੇ। ਤੋ ਹੁਣ ਜਿਹੜਾ ਜੀ ਬਿਜਲੀ, ਪਾਣੀ ਤੇ ਹੋਰ ਬਿੱਲ ਨਾ ਭਰਨ ਵਾਲੇ ਉਮੀਦਵਾਰਾਂ ਨੂੰ ਚੋਣ ਲੜਨੋਂ ਰੋਕਣ ਦੀ ਤਜਵੀਜ਼ ਦੇ ਪਿੱਛੋਂ ਹੁਣ ਚੋਣ ਕਮਿਸ਼ਨ ਇਹ ਚਾਹੁੰਦਾ ਕਿ ਅਜਿਹਾ ਰਵੱਈਆ ਸਿਆਸੀ ਪਾਰਟੀਆਂ ਲਈ ਵੀ ਅਪਣਾਇਆ ਜਾਵੇ। ਕਮਿਸ਼ਨ ਇਸ ਮੁੱਦੇ ਦੇ ਉੱਤੇ ਸਿਆਸੀ ਪਾਰਟੀਆਂ ਨੂੰ ਲਿਖ ਕੇ ਉਹਦੀ ਰਾਏ ਮੰਗ ਰਿਹਾ। ਕਮਿਸ਼ਨ ਨੇ ਦਿੱਲੀ ਹਾਈ ਕੋਰਟ ਦੇ ਹੁਕਮ ਲਾਗੂ ਕਰਨ ਦੇ ਤਰੀਕੇ ਬਾਰੇ ਪੁੱਛਿਆ। ਹਾਈ ਕੋਰਟ ਨੇ ਕਿਹਾ ਕਿ ਨਾ ਸਿਰਫ ਉਮੀਦਵਾਰਾਂ ਸਗੋਂ ਸਿਆਸੀ ਪਾਰਟੀਆਂ ਨੂੰ ਵੀ ਆਪਣੇ ਉਮੀਦਵਾਰ ਖੜੇ ਕਰਨ ਤੋਂ ਪਹਿਲਾਂ ਜਿਹੜੀ NOC ਹੈ ਕਿ ਉਹਨਾਂ ਦਾ ਕੋਈ ਬਕਾਇਆ ਨਹੀਂ ਹੈ ਬਿਜਲੀ ਪਾਣੀ ਦੇ ਬਿੱਲ ਵੱਲ, ਉਹ ਸਰਟੀਫਿਕੇਟ ਲੈਣਾ ਚਾਹੀਦਾ। ਅਗਸਤ 15 ਦੇ ਵਿੱਚ ਅਦਾਲਤ ਨੇ ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣ ਦੇ ਵਾਸਤੇ ਕਿਹਾ ਸੀਗਾ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਆਪਣੇ ਘਰ ਤੇ ਦਫ਼ਤਰਾਂ ਦੇ ਟੈਲੀਫੋਨ ਤੇ ਬਿਜਲੀ ਬਿੱਲਾਂ ਦੇ ਬਾਰੇ ਦੇ ਵਿੱਚ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਜਿਹੜਾ ਜੀ ਉਹ ਦੇਣ। ਹੁਣ ਚੋਣ ਕਮਿਸ਼ਨ ਇਹ ਕਹਿੰਦਾ ਕਿ ਜਦੋਂ ਅਸੀਂ ਹਾਈ ਕੋਰਟ ਦੇ ਹੁਕਮਾਂ ਦੀ ਜਿਹੜੀ ਪੜਚੋਲ ਕਰ ਰਹੇ ਹਾਂ ਤੇ ਇਹ ਨੁਕਤਾ ਸਾਹਮਣੇ ਆਇਆ ਜੀ ਕਿ ਇਹ ਦੇਸ਼ ਸਿਰਫ ਉਮੀਦਵਾਰਾਂ ਤੱਕ ਨਹੀਂ ਆ ਬਲਕਿ ਸਿਆਸੀ ਪਾਰਟੀਆਂ ਤੱਕ ਵੀ ਆ। ਉਹਨਾਂ ਨੇ ਕਿਹਾ ਕਿ ਅਸੀਂ ਸਖਤੀ ਦੇ ਨਾਲ ਇਹ ਸਿਆਸੀ ਪਾਰਟੀਆਂ ਦੇ ਉੱਤੇ ਆਉਂਦੇ ਦਿਨਾਂ ਦੇ ਦੌਰਾਨ ਲਾਗੂ ਕਰਾਵਾਂਗੇ। ਜੀ ਤੇ ਪੰਨੂ ਸਾਹਿਬ, ਅੱਜ ਦੀ ਜਿਹੜੀ ਜੀ ਆਖਰੀ ਖਬਰ ਵੀ ਪੰਜਾਬ ਦੇ ਵਿਕਾਸ ਦਾ ਬੋਝ ਵੀ ਪਿਆ ਸ਼ਰਾਬੀਆਂ ਤੇ।
ਜੀ ਕੈਪਟਨ ਸਾਹਿਬ ਦੀ ਸਰਕਾਰ ਨੇ ਸ਼ਰਾਬ ਦੇ ਉੱਤੇ ਗਊ ਸੈਸ ਲਾਉਣ ਤੋਂ ਤਾਂ ਪਾਸਾ ਵੱਟ ਲਿਆ। ਸ਼ਰਾਬ ਦੇ ਉੱਤੇ ਲਾਏ ਗਏ ਵਿਕਾਸ ਸੈਸ ਦੇ ਵਿੱਚ ਵਾਧਾ ਕਰਤਾ। ਕਰ ਤੇ ਆਬਕਾਰੀ ਮਹਿਕਮੇ ਦੇ ਵੱਲੋਂ ਐਤਕੀ ਆਟਾ ਦਾਲ ਸੈਸ, ਸਿੱਖਿਆ ਤੇ ਖੇਡ ਸੈਸ, ਕਲਚਰ ਸੈਸ ਇਹ ਨਹੀਂ ਲਾਇਆ ਜਾ ਰਿਹਾ। ਐਕਸਾਈਜ਼ ਨੀਤੀ 17-18 ਸਪੈਸ਼ਲ ਵਿਕਾਸ ਫੀਸ ਲਾਈ ਗਈ ਹੈ। ਗੱਠਜੋੜ ਸਰਕਾਰ ਨੇ ਪਹਿਲਾਂ ਕਈ ਤਰ੍ਹਾਂ ਦੇ ਸੈਸ ਲਾਏ ਸੀ ਜੋ 29 ਰੁਪਏ ਪ੍ਰਤੀ ਪ੍ਰੂਫ ਲੀਟਰ ਬਣਦੇ ਸੀਗੇ। ਕੈਪਟਨ ਸਰਕਾਰ ਹੋਰਾਂ ਨੇ 29 ਰੁਪਏ ਤੋਂ ਵਧਾ ਕੇ 40 ਰੁਪਏ ਪ੍ਰਤੀ ਪ੍ਰੂਫ ਲੀਟਰ ਸਪੈਸ਼ਲ ਵਿਕਾਸ ਫੀਸ ਜਿਹੜੀ ਆ ਉਹ ਲਾਤੀ ਆ। ਗਊ ਸੈਸ ਦਾ 200 ਕਰੋੜ ਰੁਪਏ ਦਾ ਭਾਰ ਪਾਉਣ ਤੋਂ ਕਿਨਾਰਾ ਕਰ ਲਿਆ। ਪਿਛਲੀ ਸਰਕਾਰ ਦੇ ਸਮੇਂ ਸ਼ਰਾਬ ਤੇ ਗਊ ਸੈਸ ਲਾਏ ਜਾਣ ਦਾ ਨੋਟੀਫਿਕੇਸ਼ਨ ਕੀਤਾ ਗਿਆ ਸੀ, ਪਰ ਠੇਕੇਦਾਰਾਂ ਨੇ ਭਰਨ ਤੋਂ ਨਾ ਕਰਤੀ ਸੀ ਕਿਉਂਕਿ ਐਕਸਾਈਜ਼ ਨੀਤੀ ਦੇ ਵਿੱਚ ਇਹਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਸੀਗੀ। ਹੁਣ 17-18 ਦੀ ਐਕਸਾਈਜ਼ ਨੀਤੀ ਦੇ ਵਿੱਚ ਗਊ ਸੈਸ ਦੀ ਵਿਵਸਥਾ ਨਹੀਂ ਕੀਤੀ ਗਈ। ਇਹ ਤੋਂ ਕਲੀਅਰ ਹੀ ਆ ਕਿ ਸ਼ਰਾਬ ਦੇ ਉੱਤੇ ਗਾਂ ਦਾ ਸੈਸ ਨਹੀਂ ਲੱਗੂਗਾ। ਪੰਜਾਬ ਰਾਜ ਗਊ ਕਮਿਸ਼ਨ ਦੇ ਜਿਹੜਾ ਚੇਅਰਮੈਨ ਹੈ ਜੀ ਉਹ ਕਹਿੰਦਾ ਕਿ ਪਿਛਲੇ ਸਾਲ ਆਬਕਾਰੀ ਮਹਿਕਮੇ ਨੇ ਸ਼ਰਾਬ ਤੋਂ ਗਊ ਸੈਸ 200 ਕਰੋੜ ਰੁਪਈਆ ਨਹੀਂ ਵਸੂਲਿਆ ਸੀ। ਐਤਕੀ ਵੀ ਇਸ ਮਾਮਲੇ ਦੇ ਉੱਤੇ ਪਾਲਿਸੀ ਜਿਹੜੀ ਹੈ ਜੀ ਉਹ ਚੁੱਪ ਹੈ। ਪੰਜਾਬ ਦੇ ਜਿਹੜੇ ਸ਼ਰਾਬ ਪੀਣ ਵਾਲੇ ਨੇ ਜੀ ਲੋਕ, ਉਹਨਾਂ ਦੇ ਉੱਤੇ ਇੰਨਾ ਬੋਝ ਜਿਹੜਾ ਜੀ ਉਹ ਵੱਧ ਰਿਹਾ। ਸ਼ਾਇਦ ਇਸ ਬੋਝ ਦੀ ਵਜ੍ਹਾ ਕਰਕੇ ਉਹ ਜ਼ਿਆਦਾ ਪੀਣ ਲੱਗੇ ਨੇ। ਇੰਨੇ ਵਿਚਾਰਾ ਜਿਹੜਾ ਜੀ ਪਹਿਲਾਂ ਸਿੱਖਿਆ ਵੀ ਉਹੀ ਚਲਾ ਰਹੇ ਆ, ਗਾਵਾਂ ਦੇ ਸਾਰਾ ਉਹ ਚਲਾ ਰਹੇ ਆ, ਤੇ ਹੁਣ ਜਿਹੜਾ ਵਿਕਾਸ ਹੋਣਾ ਪੰਜਾਬ ਦਾ ਉਹਦਾ ਵੀ ਸਾਰੇ ਦਾ ਸਾਰਾ ਬੋਝ ਜਿਹੜਾ ਜੀ ਉਹ ਸ਼ਰਾਬ ਪੀਣ ਵਾਲਿਆਂ ਦੇ ਸਿਰ ਦੇ ਉੱਤੇ ਆਣ ਪਿਆ ਜੀ। ਤੇ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਤੁਸੀਂ ਸਾਰੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ। ਤੇ ਜਾਣ ਤੋਂ ਪਹਿਲਾਂ ਅੱਜ ਦਾ ਅੱਜਨਾਮਾ। ਕਾਂਗਰਸ ਲੀਡਰਾਂ ਨੇ ਕੱਲ ਕਰੀ ਬੈਠਕ, ਆਇਆ ਰਾਜ ਤਾਂ ਲਾਭ ਉਠਾ ਲਈਏ। ਕਾਂਗਰਸ ਲੀਡਰਾਂ ਨੇ ਕੱਲ ਕਰੀ ਬੈਠਕ, ਆਇਆ ਰਾਜ ਤਾਂ ਲਾਭ ਉਠਾ ਲਈਏ। ਦੂਜੀ ਪਾਰਟੀ ਅੰਦਰ ਕੁਝ ਸੰਨ ਲਾਈਏ, ਸਰਪੰਚੀ ਆਪਣੀ ਜੇਬ ਵਿੱਚ ਪਾ ਲਈਏ ਜੀ। ਪਹਿਲਾਂ ਪਿੰਡ ਨੂੰ ਫੰਡ ਨੇ ਮਿਲੇ ਜਿਹੜੇ, ਲੱਗਦੀ ਉਹਨਾਂ ਨੂੰ ਕੁੰਡੀ ਤਾਂ ਲਾ ਲਈਏ। ਟਰੱਕ ਯੂਨੀਅਨ ਵੀ ਇੱਥੇ ਆ ਬੜੀ ਵੱਡੀ, ਕਬਜ਼ਾ ਉਹਦਾ ਵੀ ਆਪਾਂ ਜਮਾ ਲਈਏ ਜੀ। ਕਿਸੇ ਆਖਿਆ ਥੋੜਾ ਕੁ ਠਹਿਰ ਜਾਈਏ, ਨੀਤੀ ਪਹੁੰਚ ਸਰਕਾਰ ਦੀ ਤੱਕ ਲਈਏ। ਕਿਸੇ ਆਖਿਆ ਥੋੜਾ ਕੁ ਠਹਿਰ ਜਾਈਏ, ਨੀਤੀ ਪਹੁੰਚ ਸਰਕਾਰ ਦੀ ਤੱਕ ਲਈਏ। ਆ ਗਿਆ ਸੂਤਰ ਤਾਂ ਦੇਣੇ ਹਨ ਪਾ ਮੋਛੇ, ਨਹੀਂ ਤਾਂ ਭੜਕਦੀ ਭੁੱਖ ਨੂੰ ਡੱਕ ਲਈਏ ਜੀ। ਤੇ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਦੁਬਾਰਾ ਫਿਰ ਮੁਲਾਕਾਤ ਕਰਾਂਗੇ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਅਤੇ ਪੰਜਾਬ ਭਰ ਦੀਆਂ ਖਬਰਾਂ ਨਾਲ ਸਾਨੂੰ ਜਾਣੂ ਕਰਵਾਉਂਦੇ ਨੇ। ਸੋ ਇਸੇ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇਸੇ ਸਮੇਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਲੈ ਕੇ, ਜਿਸ ਦੇ ਵਿੱਚ ਤੁਸੀਂ ਆਪਣੇ ਸਵਾਲ ਵੀ ਕਰ ਸਕੋਗੇ। ਸੋ ਤਦ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।